ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 11 ਜਨਵਰੀ 2018 29 ਪੋ ਨਾਨਕ ਸ਼ਾਹੀ ਸੰਮਤ 549 ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, फेसबुक, ग्लोबल CPN ਦੀ ਐਪ ਰਾਹੀਂ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਕਹਿਣਾ ਤੁਹਾਡਾ? ਦੇਖੋ, ਇਸ ਵੇਲੇ ਵੀ ਅਜੇ ਤੱਕ ਜਿਸ ਦੀਆਂ ਚਾਰ ਚੁਫੇਰੇ ਗੁੰਜਾਰਾਂ ਨੇ ਉਹ ਡਾਇਸਪੋਰਾ ਸਿੱਖਾਂ ਵੱਲੋਂ ਲਿਆ ਗਿਆ ਬੜਾ ਮਜ਼ਬੂਤ ਪ੍ਰੋਐਕਟਿਵ ਅਪਰੋਚ ਵਾਲਾ ਕਦਮ ਜੀ। ਲੇਕਿਨ ਪਿਛਲੇ ਸਾਰੇ ਹਫ਼ਤੇ 'ਚ ਜਦੋਂ ਕਿ ਇਹ ਗੱਲ ਓਨਟਾਰੀਓ ਗੁਰਦੁਆਰਾ ਕਮੇਟੀ ਤੋਂ ਸ਼ੁਰੂ ਹੋਈ, UK ਦੇ ਗੁਰਦੁਆਰਿਆਂ ਨੇ ਫੋਲੋ ਕੀਤਾ, ਵੀਕਐਂਡ 'ਤੇ ਅਮਰੀਕਾ ਦੇ 98 ਤੋਂ ਜ਼ਿਆਦਾ ਗੁਰਦੁਆਰਿਆਂ ਨੇ ਜਿਹੜਾ ਇਸ ਨੂੰ ਫੋਲੋ ਕੀਤਾ ਔਰ ਪ੍ਰੈਸ ਸਟੇਟਮੈਂਟਸ ਔਰ ਰੈਜ਼ੋਲੂਸ਼ਨ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ 'ਚ ਹੋਇਆ। ਬਹੁਤ ਸਾਰੇ ਇੰਡੀਅਨ ਪੱਤਰਕਾਰ, ਜਿਵੇਂ ਮੈਂ ਕਿਹਾ ਸੀ, ਖੱਬੇ ਪੱਖੀ ਜਾਂ ਦੂਸਰੇ ਟਿੱਪਣੀਆਂ ਇੱਧਰ ਉੱਧਰ ਕਰਦੇ ਰਹੇ ਜੀ, ਪਰ ਮੈਂ ਇਸ ਇੰਤਜ਼ਾਰ 'ਚ ਸੀ ਕਿ ਜਦੋਂ ਤੱਕ ਇੰਡੀਅਨ ਗਵਰਨਮੈਂਟ ਦੀ ਆਫੀਸ਼ੀਅਲ ਟਿੱਪਣੀ ਇਸ 'ਤੇ ਨਹੀਂ ਆਉਂਦੀ, ਇਹ ਇਸ਼ੂ ਜਿਹੜਾ ਹੈ ਉਸ ਦੀ ਪ੍ਰੋਪਰ ਰੈਕਗਨੀਸ਼ਨ ਨਹੀਂ ਮੈਂ ਮੰਨਾਂਗਾ। ਕਿਉਂਕਿ ਜ਼ਾਹਰ ਹੈ ਕਿ ਕਈ ਵਾਰ ਮੀਡੀਆ ਕੁਛ ਚੀਜ਼ਾਂ ਮੀਡੀਆ ਹਾਈਪ ਕ੍ਰੀਏਟ ਕਰਦਾ ਹੈ, ਕੁਛ ਚੀਜ਼ਾਂ ਮੀਡੀਆ ਜਦੋਂ ਕੋਈ ਇੱਕ ਸਟੋਰੀ ਕਰ ਲੈਂਦਾ ਹੈ ਦੂਸਰਾ ਉਹਨੂੰ ਫੋਲੋ ਕਰਦਾ ਹੈ ਜੀ। ਔਰ ਜਿਸ ਤਰ੍ਹਾਂ ਕਈ ਵਾਰ ਬੜੀਆਂ ਮੇਜਰ ਖਬਰਾਂ ਜਿਹੜੀ ਇੰਡੀਅਨ ਗਵਰਨਮੈਂਟ ਜਾਂ ਉਹਨਾਂ ਦਾ ਮੇਨ ਸਟ੍ਰੀਮ ਮੀਡੀਆ ਉਹਨੂੰ ਇਗਨੋਰ ਕਰ ਦਿੰਦਾ ਹੈ, ਇਸ ਨੂੰ ਕਹਿੰਦੇ ਨੇ ਸਟੋਰੀ ਕਿਲ ਕਰਨਾ ਜੀ। ਪਰ ਮੈਂ ਅੱਜ ਸਮਝਦਾ ਵੀ ਮੈਂ ਹੁਣ ਇਸ ਗੱਲ ਨੂੰ ਜਿਹੜਾ ਖੁੱਲ੍ਹ ਕੇ ਡਿਸਕਸ ਹੋਰ ਵੀ ਕਰ ਸਕਦਾ ਹੈ, ਕਿਉਂਕਿ ਇਹ ਸਿਰਫ ਇੱਕ ਸਟਾਰਮ ਇਨ ਦਾ ਟੀ ਕੱਪ ਨਹੀਂ ਸੀ, ਜਿਵੇਂ ਕੁਛ ਜਿਨ੍ਹਾਂ ਦੀ ਬ੍ਰੈਡ ਬਟਰ ਇੰਡੀਅਨ ਸਿਸਟਮ 'ਚੋਂ ਚੱਲਦੀ ਆ ਉਹਨਾਂ ਦਾ ਕਹਿਣਾ ਸੀ। ਨਾ ਹੀ ਇਹ ਸਿਰਫ ਕੁਛ ਲੋਕਾਂ ਵੱਲੋਂ ਆਪਣੇ ਤੌਰ 'ਤੇ ਲਿਆ ਗਿਆ ਕਦਮ ਨਹੀਂ ਸੀ ਕਿ ਇਹਨੂੰ ਕਮਿਊਨਿਟੀ ਦੀ ਹਮਾਇਤ ਨਹੀਂ ਹੈ ਜੀ, ਨਾ ਹੀ ਇਹ ਇਨਸਿਗਨੀਫੀਕੈਂਟ ਕਦਮ ਹੈ ਜਿਵੇਂ ਕੁਛ ਨੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਇਹਦਾ ਕੋਈ ਨਹੀਂ ਹੈ। ਜਦੋਂ ਗਵਰਨਮੈਂਟ ਦਾ ਆਫੀਸ਼ੀਅਲ ਬੁਲਾਰਾ, ਕਿਉਂਕਿ ਜਿਹੜਾ ਇਸ ਦੇ ਉੱਤੇ ਰਿਐਕਸ਼ਨ ਸੀ ਉਹ ਜ਼ਾਹਰ ਹੈ ਵੀ ਫੋਰਨ ਅਫੇਅਰਸ ਨਾਲ ਸੰਬੰਧਿਤ ਤੇ ਮਹਿਕਮਾ ਔਰ ਇੰਡੀਅਨ ਗਵਰਨਮੈਂਟ ਦਾ ਜਿਹੜਾ ਆਫੀਸ਼ੀਅਲ ਬੁਲਾਰਾ ਹੈ ਫੋਰਨ ਅਫੇਅਰਸ ਦਾ, ਜਿਹੜਾ ਕਿ ਕਦੇ ਜਿਹੜਾ ਹੁਣ ਐਂਬੈਸਡਰ ਰਿਹਾ ਹੈ ਅਮਰੀਕਾ 'ਚ ਭਾਰਤ ਦਾ ਨਵਤੇਜ ਸਰਨਾ, ਇਹ ਵੀ ਜਿਹੜਾ ਫੋਰਨ ਅਫੇਅਰਸ ਦਾ ਬੁਲਾਰਾ ਸੀ। ਨਿਰੂਪਮਾ ਰਾਓ ਲੰਬਾ ਵਕਤ ਰਹੀ ਔਰ ਹੁਣ ਅੱਜ ਕੱਲ੍ਹ ਇਹਨਾਂ ਨੇ ਨਵਾਂ ਸਪੋਕਸ ਪਰਸਨ ਜਿਹੜਾ ਜੈ ਕਿਸ਼ਨ ਸੀ ਪਿਛਲੇ ਸਮੇਂ 'ਚ, ਔਰ ਹੁਣ ਰਵੀਸ਼ ਕੁਮਾਰ। ਔਰ ਮੈਂ ਸਮਝਦਾ ਵੀ ਸ਼ਾਇਦ ਇਹ ਕੋਇਨਸੀਡੈਂਸ ਹੈ ਜਾਂ ਇਹ ਵੀ ਡੈਲੀਬਰੇਟ ਹੈ, ਕਿਉਂਕਿ ਜੇ ਮੋਦੀ ਸਰਕਾਰ ਦੀਆਂ ਨੀਤੀਆਂ ਜਾਂ ਹਿੰਦੂਤਵੀਆਂ ਦੀ ਕੋਈ ਖੁੱਲ੍ਹ ਕੇ ਆਲੋਚਨਾ ਕ੍ਰਿਟਿਸਿਜ਼ਮ ਕਰਦਾ ਤੇ ਉਹ ਰਵੀਸ਼ ਕੁਮਾਰ NDTV ਹੈ। ਸੋ ਹੁਣ ਇੱਕ ਪਾਸੇ ਰਵੀਸ਼ ਕੁਮਾਰ NDTV ਆਪਣਾ ਨੈਰੇਸ਼ਨ ਦੇ ਰਿਹਾ ਹੋਏਗਾ ਵੀ ਹੋ ਕੀ ਰਿਹਾ, ਤੇ ਦੂਸਰੇ ਪਾਸੇ ਉਹਨਾਂ ਨੇ ਲਿਆ ਕੇ ਰਵੀਸ਼ ਕੁਮਾਰ ਜਿਹੜਾ ਫੋਰਨ ਅਫੇਅਰਸ ਦਾ ਸਪੋਕਸ ਪਰਸਨ ਬਣਾਇਆ। ਪਰ ਚਲੋ ਇਹ ਤਾਂ ਮੈਂ ਪਾਸਿੰਗ ਰੈਫਰੈਂਸ ਗੱਲ ਕੀਤੀ। ਪਰ ਇੰਡੀਅਨ ਗਵਰਨਮੈਂਟ ਦੇ ਆਫੀਸ਼ੀਅਲ ਸਪੋਕਸ ਪਰਸਨ ਦਾ ਇਸ ਡਿਵੈਲਪਮੈਂਟ 'ਤੇ ਰਿਐਕਟ ਕਰਨਾ ਹੀ ਆਪਣੇ ਆਪ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਇਹ ਕਿਵੇਂ ਇੱਕ ਸਟੈਪ ਫਾਰਵਰਡ ਹੈ ਸਾਡੇ ਪ੍ਰਾਪਤੀ ਵੱਲ ਖਾਲਿਸਤਾਨ ਦੀ ਕਾਇਮੀ ਦੇ, ਔਰ ਇਸ ਨੇ ਕਿੰਨਾ ਵੱਡਾ ਤੂਫਾਨ ਖੜਾ ਕੀਤਾ ਕਿ 5 ਮਿਲੀਅਨ ਸਿੱਖ ਡਾਇਸਪੋਰਾ ਦੀ ਆਵਾਜ਼ ਨੇ ਦਿੱਲੀ ਦੇ ਤਖਤ ਨੂੰ ਹਿਲਾਇਆ ਔਰ ਉਹ ਉਸ 'ਤੇ ਰਿਐਕਟ ਕਰਨ ਨੂੰ ਮਜਬੂਰ ਹੋਏ। ਔਰ ਇਹ ਖਬਰ ਦਾ ਹੈਡਲਾਈਨ ਹੈ, ਗੁਰਦੁਆਰਾਜ਼ ਐਂਟਰੀ ਬੈਨ, ਮੋਦੀ ਰਿਜੀਮ ਰਿਐਕਟਸ ਟੂ ਡਿਸੀਜਨ ਆਫ ਓਵਰਸੀਜ਼ ਸਿੱਖਸ। ਰਿਐਕਟ ਹੈ ਹੁਣ, ਇੱਧਰ ਐਕਟ ਇੱਧਰ ਹੈ। ਔਰ ਮੈਂ ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਕਿਸੇ ਵੀ
ਜਿਹੜੀ ਖੇਡ ਹੈ ਜਾਂ ਕੋਈ ਵੀ ਮੂਵਮੈਂਟ ਹੈ ਜਾਂ ਕੋਈ ਵੀ ਸਿਚੁਏਸ਼ਨ ਹੈ ਜੀ, ਉਹਦੇ 'ਚ ਜਿਹਦੇ ਕੋਲ ਰਿਮੋਟ ਹੈ, ਜਿਹੜਾ ਐਕਟ ਕਰਦਾ ਹੈ, ਕੰਟਰੋਲ ਕਰਦਾ ਹੈ, ਅਲਟੀਮੇਟਲੀ ਉਹੀ ਡਿਸਾਈਡਿੰਗ ਫੈਕਟਰ ਹੁੰਦਾ ਹੈ। ਔਰ ਜਿਹੜੇ ਰਿਐਕਟ ਕਰਦੇ ਨੇ ਉਹ ਇਵੈਂਚੁਅਲੀ ਲੂਜ਼ਰ ਹੁੰਦੇ ਨੇ, ਕਿਉਂਕਿ ਕੰਟਰੋਲ ਪ੍ਰੋਐਕਟਿਵ ਵਾਲੇ ਦੇ ਕੋਲ ਹੁੰਦੇ ਜੀ। ਔਰ ਇਹ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਸਪੋਕਸਮੈਨ ਰਵੀਸ਼ ਕੁਮਾਰ, ਉਸ ਦੀ ਪਿਕਚਰ ਹੈ, ਦਰਸ਼ਕ ਦੇਖ ਰਹੇ ਨੇ ਸਕਰੀਨ ਤੇ। ਇੰਟਰੈਕਟਿੰਗ ਵਿਦ ਮੀਡੀਆ ਪਰਸਨਸ ਡਿਊਰਿੰਗ ਵੀਕਲੀ ਬਰੀਫਿੰਗ ਐਟ ਨਿਊ ਦਿੱਲੀ ਔਨ ਜਨਵਰੀ 11th, ਇਹ ਅੱਜ ਦੀ ਲੇਟੈਸਟ ਖਬਰ ਹੈ। ਨਿਊ ਦਿੱਲੀ, January 11th, 2018, Indian government said that it did not give much importance to a small section of the NRI-6 spreading hatred against India in Canada and other countries. ਹੁਣ ਮੈਂ ਇਸ ਨੂੰ ਪਹਿਲਾਂ ਪੂਰਾ ਪੜ੍ਹ ਲਾਂ, ਫਿਰ ਇੱਕ ਫਿਕਰਾ ਉਹਦੇ 'ਚ ਹੋ ਰਿਹਾ। Reacting for the first time to the ban on entry of Indian diplomats and other officials in the gurdwaras of USA, Canada and Europe, ਹੁਣ ਯੂਰਪ ਵੀ ਐਡ ਹੋ ਗਿਆ ਜੀ। A spokesman of the External Affairs Ministry said, quote unquote, exact to the word ne, the most of the Sikhs residing in Canada and other countries have emotional bonds with India. They want to maintain good relations with India. We do not take cognizance of the fringe elements spreading hatred and communal divide. ਹੁਣ ਇਹ ਆਪਣੇ ਮੂੰਹ ਤੇ ਆਪ ਹੀ ਚਪੇੜ ਮਾਰ ਰਹੇ। ਪਹਿਲਾਂ ਮੈਂ ਅਖੀਰਲੀ ਲਾਈਨ ਤੋਂ ਹੀ ਸ਼ੁਰੂ ਕਰਾਂ ਕਿ ਵੀ ਡੂ ਨਾਟ ਟੇਕ ਕੋਗਨੀਸੈਂਸ ਆਫ ਦਾ ਫ੍ਰਿੰਜ ਐਲੀਮੈਂਟ ਸਪਰੈਡਿੰਗ ਹੇਟਰੇਡ ਐਂਡ ਕਮਿਊਨਲ ਡਿਵਾਈਡ, ਕਿ ਅਸੀਂ ਉਸ ਛੋਟੇ ਜਿਹੇ ਫ੍ਰਿੰਜ, ਬਹੁਤ ਛੋਟੇ ਜਿਹੇ ਉਹ ਲੋਕ ਜਿਹੜੇ ਕਿ ਨਫ਼ਰਤ ਔਰ ਵੰਡਣ ਦੀ ਕੋਸ਼ਿਸ਼ ਕਰ ਰਹੇ ਨੇ, ਅਸੀਂ ਉਹਦਾ ਕੋਈ ਪਰਵਾਹ ਨਹੀਂ। ਅਸੀਂ ਉਹਦੀ, ਜੇ ਤੁਹਾਨੂੰ ਪਰਵਾਹ ਨਹੀਂ ਜਨਾਬੇ ਆਲੀ, ਤੇ ਤੁਸੀਂ ਖਲੋ ਕੇ ਮੀਡੀਆ ਦੇ ਸਾਹਮਣੇ ਆਪਣੀ ਪਹਿਲੀ ਬਰੀਫਿੰਗ ਉਸ ਤੋਂ ਬਾਅਦ ਉਹਦੇ 'ਚ ਇਸ ਦੇ ਉੱਤੇ ਰਿਐਕਟ ਕਿਉਂ ਕਰ ਰਹੇ ਹੋ ਜੀ? ਇਹ ਗੱਲ ਆਪਣੇ ਆਪ ਦੇ ਵਿੱਚ ਹੀ, ਕਿ ਜੇ ਵਾਕਈ ਤੁਹਾਨੂੰ ਕੋਈ ਕੋਗਨੀਸੈਂਸ ਨਹੀਂ ਹੈ, ਤੁਹਾਨੂੰ ਕੋਈ ਪਰਵਾਹ ਹੀ ਨਹੀਂ ਹੈ, ਐਲੀਮੈਂਟ ਹੀ ਉਹ ਫ੍ਰਿੰਜ ਐਲੀਮੈਂਟ ਹੈ, ਫਿਰ ਤੁਹਾਨੂੰ ਇਹ ਫਿਕਰਾ ਹੀ ਕਹਿਣ ਦੀ ਲੋੜ ਕਿਉਂ ਪੈ ਗਈ, ਜਾਂ ਤੁਹਾਨੂੰ ਰਿਐਕਟ ਕਰਨ ਦੀ ਕਿਉਂ ਲੋੜ ਪੈ ਗਈ? ਸੋ ਤੁਹਾਡਾ ਰਿਐਕਟ ਕਰਨਾ ਹੀ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਡਾਇਸਪੋਰਾ ਸਿੱਖਸ ਹੈਵ ਐਕਟਡ। ਪਹਿਲੀ ਗੱਲ ਜੀ। ਇਸ ਸਟੇਟਮੈਂਟ ਚੋਂ ਦੂਸਰੀ ਗੱਲ, ਹੇਟਰੇਡ ਐਂਡ ਡਿਵਾਈਡ। ਹੁਣ ਜਿਨ੍ਹਾਂ ਦੇ ਕੋਲ ਪਾਵਰ ਹੈ, ਨਫ਼ਰਤ ਤਾਂ ਜਿਹੜਾ ਰਜੀਮ ਮੋਦੀ ਦਾ ਹੈ ਉਹ ਬੇਸ ਹੀ ਨਫ਼ਰਤ ਦੇ ਉੱਤੇ ਹੈ। ਪਾਵਰ ਹੀ ਤੁਸੀਂ ਨਫ਼ਰਤ ਦੇ ਸਿਰ ਤੇ ਲਈ, ਉਹ ਮੁਸਲਮਾਨਾਂ ਦੇ ਖਿਲਾਫ ਹੋਏ, ਈਸਾਈਆਂ ਦੇ ਖਿਲਾਫ ਹੋਏ, ਸਿੱਖਾਂ ਦੇ ਖਿਲਾਫ ਹੋਏ, ਦਲਿਤਾਂ ਦੇ ਖਿਲਾਫ ਹੋਏ, ਜਿਹੜੇ ਖੁਦ ਉਸ ਬੁਲਬੁਲੇ ਚੋਂ ਪੈਦਾ ਹੋਏ ਨੇ, ਉਹ ਬੁਲਬੁਲੇ ਨੂੰ ਕਿਵੇਂ ਕਹਿ ਸਕਦੇ ਨੇ ਕਿ ਇਹ ਜਿਹੜਾ ਹੈ ਇਹ ਯੂਜ਼ਲੈਸ ਹੈ, ਕਿਉਂਕਿ ਤੁਹਾਡੀ ਤਾਂ ਹੋਂਦ ਹੀ ਨਫ਼ਰਤ ਦੇ ਨਾਲ ਜੁੜੀ ਹੋਈ ਹੈ। ਸੋ ਮੋਦੀ ਰਜੀਮ ਜਿਹੜਾ ਮਰਡਰਸ ਰਜੀਮ ਹੈ, ਉਹ ਜਦੋਂ ਕਿਸੇ ਨੂੰ ਕਹਿੰਦਾ ਜੀ ਉਹ ਹੇਟ ਫੈਲਾ ਰਹੇ ਨੇ, ਸਾਰੀ RSS ਦੀ ਆਈਡੀਓਲੋਜੀ ਹੇਟਰੇਡ ਹੈ, ਨਫ਼ਰਤ ਦੇ ਉੱਤੇ ਖੜੀ ਹੈ, ਔਰ ਮੋਦੀ ਗਵਰਨਮੈਂਟ ਦਾ ਬੇਸ RSS ਹੈ। ਸੋ ਇਹਨਾਂ ਦਾ ਸਾਰਾ ਹਕੂਮਤੀ ਨਿਜ਼ਾਮ ਹੀ ਜਿਹੜਾ ਹੈ ਉਹ ਇਸ ਦੇ ਉੱਤੇ ਖੜਾ ਹੈ। ਐਂਡ ਡਿਵਾਈਡ ਤੁਹਾਡੇ ਤੋਂ ਵੱਡਾ ਕੌਣ ਦੁਨੀਆ ਦੇ ਵਿੱਚ 4000 ਸਾਲ ਪਹਿਲਾਂ ਜਿਨ੍ਹਾਂ ਨੇ ਕਾਸਟ ਸਿਸਟਮ ਦਿੱਤਾ ਹੈ, ਜਿਹੜਾ ਮੰਨੂ ਤੁਹਾਡਾ ਰਿਸ਼ੀ ਹੈ, ਜਿਸ ਚੋਂ ਤੁਹਾਡੀ ਸਾਰੀ ਮੰਨੂ ਸਮ੍ਰਿਤੀ ਔਰ ਤੁਹਾਡਾ ਅਨਰਿਟਨ ਕਨਸਟੀਟਿਊਸ਼ਨ ਜਿਹੜਾ ਜਿਹਨੂੰ ਤੁਸੀਂ ਮੰਨਦੇ ਹੋ, ਉਸ ਤੋਂ ਵੱਡਾ ਕਿਹੜਾ ਡਿਵਾਈਡਿੰਗ ਫੈਕਟਰ ਹੈ ਜਿਹਨੇ ਕਿ ਸਾਰੀ ਮਨੁੱਖਤਾ ਨੂੰ ਵੰਡ ਕੇ ਰੱਖ ਦਿੱਤਾ ਹੈ? ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ, ਜਿਨ੍ਹਾਂ ਨੇ ਔਰਤ ਨੂੰ ਘਟੀਆ ਦਰਜਾ ਦਿੱਤਾ। ਸੋ ਹੇਟ ਐਂਡ ਡਿਵਾਈਡ ਤਾਂ ਉਹ ਤੁਹਾਡੇ ਬੇਸਿਕ ਐਲੀਮੈਂਟ ਨੇ ਜਿਨ੍ਹਾਂ ਚੋਂ ਤੁਹਾਡਾ ਜਨਮ ਹੋਇਆ ਜੀ। ਔਰ ਜਿਹੜੇ ਆਪ ਹੇਟ ਔਰ ਡਿਵਾਈਡ ਦੇ ਵਿੱਚ ਯਕੀਨ ਹੀ ਨਹੀਂ ਰੱਖਦੇ, ਜਿਨ੍ਹਾਂ ਦਾ ਬਰਥ ਹੀ ਉਹਦੇ ਚੋਂ ਹੋਇਆ। ਬ੍ਰਹਮਾ ਦੀ ਜਿਹੜੀ ਇਹ ਕੁੱਖ ਹੈ, ਇਹ ਹੇਟ ਐਂਡ ਡਿਵਾਈਡ ਹੀ ਹੈ ਇਹਨਾਂ ਦੇ ਲਈ, ਕਿਉਂਕਿ ਇਹ ਯਕੀਨ ਇਹਦੇ 'ਚ ਰੱਖਦੇ ਨੇ। ਉਹ ਉਹਨਾਂ ਸਿੱਖਾਂ ਨੂੰ, ਉਸ ਗੁਰੂ ਦੇ ਘਰ ਨੂੰ ਜਿਹੜਾ ਕਿ ਸਰਬੱਤ ਦਾ ਭਲਾ ਮੰਗਦਾ ਹੈ, ਜਿਨ੍ਹਾਂ ਨੇ ਇਹਦੇ ਬਾਵਜੂਦ ਕਿ ਤੁਸੀਂ ਇੱਕ ਜਨਰੇਸ਼ਨ ਜਿਸ ਕੌਮ ਦੀ ਮਾਰ ਦਿੱਤੀ, ਉਹਨਾਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਆ ਨਹੀਂ ਸਕਦੇ ਗੁਰਦੁਆਰੇ। ਔਰ ਇਹਨੂੰ ਜਿਹੜਾ ਇਸ ਤਰੀਕੇ ਨਾਲ ਪ੍ਰੈਜ਼ੈਂਟ ਕਰਨਾ ਕਿ ਹੇਟ ਐਂਡ ਡਿਵਾਈਡ ਹੈ, ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਕਿਸ ਹੱਦ ਤੱਕ ਇਹ ਝੂਠੇ ਨੇ। ਜੀ।
ਫਿਰ ਇੱਕ ਗੱਲ ਜਿਹੜੀ ਮੈਂ ਸਮਝਦਾ ਵੀ ਡਾਇਸਪੋਰਾ ਸਿੱਖਾਂ ਨੂੰ ਸਮਝਣ ਦੀ ਲੋੜ ਹੈ, ਔਰ ਮੈਂ ਅੱਜ ਆਪਣੇ ਉਹਨਾਂ ਭਰਾਵਾਂ ਭੈਣਾਂ ਲਈ ਵੀ ਜਿਹੜੇ ਸਾਰੇ ਮੂਵ ਦੇ ਵਿੱਚ ਅੱਗੇ ਨੇ, ਕੁਝ ਜਿਹੜੀਆਂ ਨੇ ਉਹਨਾਂ ਨੂੰ ਵਰਡਸ ਆਫ ਗਾਈਡੈਂਸ ਵੀ ਦੇਣਾ ਚਾਹਾਂਗਾ ਜੀ ਕਿ ਪਹਿਲੀ ਗੱਲ ਤਾਂ ਇਹ ਸਟੇਟਮੈਂਟ ਸੀ ਮੈਂ ਕਰਾਂ, ਹੁਣ ਇਹਦੇ 'ਚ ਬਹੁਤ ਵਾਰ ਜਿਵੇਂ ਇੱਥੋਂ ਦੇ ਕੌਂਸਲੇਟ ਐਮਬੈਸੀਜ਼ ਔਰ ਦੂਸਰੇ ਸਾਡੇ ਮਾਮਲਿਆਂ 'ਚ ਇੰਟਰਫੀਅਰ ਕਰਦੇ ਨੇ। ਜਿਵੇਂ ਮੈਂ ਅੱਗੇ ਵੀ ਕਿਹਾ ਸੀ, ਜਦੋਂ ਕੋਈ ਕ੍ਰੈਡੈਂਸ਼ੀਅਲ ਦਿੰਦਾ ਆ ਕੇ ਇੱਥੇ ਡਿਪਲੋਮੈਟ, ਉਹਨਾਂ ਨੂੰ ਡਿਪਲੋਮੈਟਸ ਦਾ ਦੁਨੀਆ ਦੇ ਵਿੱਚ ਜਦੋਂ ਇੰਟਰਨੈਸ਼ਨਲ ਕੋਵੈਨੈਂਟ ਬਣੇ ਜਾਂ ਐਮਬੈਸੀਜ਼ ਬਣਦੀਆਂ ਹੋਣ ਚਾਹੁੰਦੀਆਂ ਨੇ, ਡਿਪਲੋਮੈਟ ਆਉਂਦੇ ਨੇ, ਉਹਨਾਂ ਦੇ ਸਰਟਨ ਰਾਈਟਸ ਨੇ। ਔਰ ਈਵਨ ਇਹ ਵੀ ਹੈ ਕਿ ਵੀ ਡਿਪਲੋਮੈਟ ਜੇ ਕਿਸੇ ਦਾ ਮਰਡਰ ਵੀ ਕਰ ਦਿੰਦਾ ਹੈ ਇੱਥੇ, ਉਸ ਦੇ ਉੱਤੇ ਸਿੱਧਾ ਨਹੀਂ ਮੁਕੱਦਮਾ ਚੱਲ ਸਕਦਾ, ਉਸ ਗਵਰਨਮੈਂਟ ਤੋਂ ਪਰਮਿਸ਼ਨ ਲੈਣੀ ਪੈਂਦੀ। ਜਿਵੇਂ ਰਸ਼ੀਅਨ ਇੱਕ ਡਿਪਲੋਮੈਟ ਸੀ, ਐਕਸੀਡੈਂਟ ਹੋਇਆ, ਕੋਈ ਮਰ ਗਿਆ ਬੱਚਾ ਜੀ, ਪਰ ਜਦੋਂ ਤੱਕ ਗਵਰਨਮੈਂਟ ਉਹਦਾ ਡਿਪਲੋਮੈਟਿਕ ਸਟੇਟਸ ਨੂੰ ਤੋੜਦੀ ਨਹੀਂ, ਉਸ ਤੇ ਮੁਕੱਦਮਾ ਨਹੀਂ ਚੱਲ ਸਕਦਾ। ਇਸੇ ਤਰ੍ਹਾਂ ਤੁਸੀਂ ਬਹੁਤ ਵਾਰੀ ਉਹਨਾਂ ਦੀਆਂ ਗੱਡੀਆਂ ਦੇ ਪਿੱਛੇ ਡਿਪਲੋਮੈਟ ਦੇਖਿਆ ਹੁੰਦਾ ਹੈ, ਉਹਨਾਂ ਨੂੰ ਪਾਰਕਿੰਗ ਟਿਕਟਸ ਨਹੀਂ ਮਿਲਦੀਆਂ, ਔਰ ਹੋਰ ਬਹੁਤ ਸਾਰੀਆਂ ਜਿਹੜੇ ਉਹ ਇਮਿਊਨ ਨੇ, ਜਿਹੜੇ ਲੋਕਲ ਲਾਅ ਉਹਨਾਂ ਤੇ ਲਾਗੂ ਨਹੀਂ ਹੁੰਦੇ, ਕਿਉਂਕਿ ਉਹ ਅਮਰੀਕਨ ਸਿਟੀਜ਼ਨ ਨਹੀਂ ਨੇ। ਜੇ ਮੈਂ ਅਮਰੀਕਨ ਕੰਟੈਕਸਟ 'ਚ ਗੱਲ ਕਰਾਂ, ਇਹੀ ਗੱਲ ਕੈਨੇਡੀਅਨ ਔਰ ਬ੍ਰਿਟਿਸ਼ ਕੰਟੈਕਸਟ ਵੀ ਹੈ ਜਾਂ ਯੂਰਪੀਅਨ ਕੰਟੈਕਸਟ ਵੀ ਹੈ ਜੀ, ਉਹ ਬਿਲਕੁਲ ਇੰਟਰਫੀਅਰ ਨਹੀਂ ਕਰ ਸਕਦੇ ਸਾਡੇ ਕਿਸੇ ਵੀ ਮਾਮਲੇ ਦੇ ਵਿੱਚ। ਔਰ ਜਿਸ ਅੰਦਾਜ਼ ਦੇ ਵਿੱਚ ਵੀਜ਼ਾ ਦੇਣਾ ਜਾਂ ਨਾ ਦੇਣਾ ਉਹ ਕਿਸੇ ਐਮਬੈਸੀ ਦਾ ਪ੍ਰੈਰੋਗੇਟਿਵ ਹੈ, ਉਹਦਾ ਹੱਕ ਹੈ, ਲੇਕਿਨ ਉਹ ਉਹਨੂੰ ਨਾ ਕੰਡੀਸ਼ਨਲ ਬਣਾ ਸਕਦੇ ਨੇ, ਨਾ ਤੁਹਾਨੂੰ ਬਲੈਕਮੇਲ ਕਰ ਸਕਦੇ ਨੇ, ਨਾ ਤੁਹਾਨੂੰ ਧਮਕੀ ਦੇ ਸਕਦੇ ਨੇ ਜੇ ਤੁਹਾਡੀ ਇੱਥੇ ਕੋਈ ਐਕਟੀਵਿਟੀ ਹੈ ਕਿ ਵੀ ਇਹ ਦੇਖ ਲਓ ਤੁਹਾਡਾ ਫਲਾਣਾ ਹੈ, ਉਹਦਾ ਇਹ ਨੁਕਸਾਨ ਹੋ ਸਕਦਾ। ਔਰ ਇੱਥੋਂ ਵਾਲੇ ਜਿੰਨੇ ਸਾਰੇ ਇੰਡੀਅਨਸ ਨੇ ਉਹ ਸਾਰਾ ਕੁਝ ਕਰਦੇ ਨੇ, ਔਰ ਆਪਣੇ ਲੋਕ ਜਿਹੜੇ ਨੇ ਇਹਦਾ ਕਦੇ ਨੋਟਿਸ ਨਹੀਂ ਲੈਂਦੇ। ਉਹਨਾਂ ਦੇ ਮਾਈਂਡ ਸੈਟ 'ਚ ਵੀ ਉਹ ਦੇਸੀ ਗੱਲ ਬੜੀ ਹੋਈ ਹੈ ਕਿ ਹਰ ਸਾਹਿਬ ਜਿਹੜਾ ਕੁਰਸੀ ਤੋਂ ਡਰੋ, ਜੀ ਸਾਹਿਬ ਦੇ ਗਾੜੀ ਤੇ ਘੋੜੇ ਦੇ ਪਿਛਾੜੀ ਨਾ ਜਾਓ। ਇਹੀ ਕਾਰਨ ਹੈ ਕਿ ਇਸ ਸਟੇਟਮੈਂਟ 'ਚ ਇਹ ਗੱਲ ਉਹਨੇ ਕਿਤੇ ਨਹੀਂ ਕਹੀ ਕਿ ਜੀ ਨਹੀਂ ਸਾਨੂੰ ਗੁਰਦੁਆਰਿਆਂ 'ਚ ਜਾਣ ਦਾ ਹੱਕ ਹੈ, ਔਰ ਅਸੀਂ ਜਿਵੇਂ ਇੰਗਲੈਂਡ ਵਾਲੇ ਇੱਕ ਕੱਚ ਕਰੜ ਜੇ ਉਹਨੂੰ ਉਹਦੀ ਐਕਸਪਲੇਨੇਸ਼ਨ ਕੀਤੀ ਹੋਣੀ ਹੈ ਡਿਪਲੋਮੈਟ ਨੇ, ਜਿਹਦੇ 'ਚ ਉਹਨਾਂ ਨੇ ਕਿਹਾ ਜੀ ਦੇ ਡਿਫਾਈਡ ਦਾ ਬੈਨ, ਦੇ ਵੈਂਟ ਇਨ ਦਿਸ ਪਾਰਕ ਐਵਨਿਊ ਗੁਰਦੁਆਰਾ ਐਂਡ ਸਾਊਥ ਹਾਲ ਗੁਰਦੁਆਰਾ ਐਂਡ ਇੰਟਰੈਕਟਡ। ਬਾਅਦ 'ਚ ਸਾਹਮਣੇ ਆਇਆ ਵੀ ਉਹ ਫੇਕ ਨਿਊਜ਼ ਸੀ, ਉਹ ਗਿਆ ਹੀ ਨਹੀਂ ਸੀ ਜੀ। ਲੇਕਿਨ ਇਹਨੇ ਬੜਾ ਕੈਲਕੂਲੇਟਡਲੀ ਇਸ ਗੱਲ ਨੂੰ ਜਿਹੜਾ ਉਹ ਰੱਖਿਆ, ਕਿਉਂਕਿ ਈਵਨ ਇਹਨਾਂ ਦੇ ਕੋਲ ਕੋਈ ਨਿੱਜੀ ਕੈਪੈਸਿਟੀ 'ਚ ਕੌਣ ਕੀ ਕਰਦਾ ਹੈ, ਪਰ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਕੋਈ ਡਿਪਲੋਮੈਟ ਜਿਹੜਾ ਉਹ ਨਿੱਜੀ ਕੈਪੈਸਿਟੀ 'ਚ ਹੁੰਦਾ ਹੀ ਨਹੀਂ ਜੀ। ਕੋਈ 9 ਤੋਂ 5 ਡਿਊਟੀ ਥੋੜੀ ਹੈ ਕਿਸੇ ਦੀ। ਬਿਲਕੁਲ, ਜਦੋਂ ਅਸੀਂ ਇਹ ਵੀ ਕਹਿੰਦੇ ਹਾਂ ਜੀ ਉਹ ਨਿੱਜੀ ਤੌਰ ਤੇ ਆ ਸਕਦਾ, ਉਦੋਂ ਵੀ ਜੇ ਉਹ ਚੁੱਪ ਕਰਕੇ ਮੱਥਾ ਟੇਕ ਕੇ ਜੇ ਉੱਥੇ ਖਲੋ ਕੇ ਉਹ ਕੋਈ ਇੰਟਰੈਕਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਕਿਸੇ ਨੂੰ ਵੀਜ਼ਾ ਆਫਰ ਕਰਨ ਦੀ ਕਰਦਾ ਹੈ, ਦੈਨ ਉਹ ਉਸੇ ਤਰ੍ਹਾਂ ਹੀ ਟ੍ਰੈਸ ਪਾਸ ਕਰ ਰਿਹਾ। ਔਰ ਜਿਵੇਂ ਕੈਨੇਡਾ ਦੇ ਗੁਰਦੁਆਰਿਆਂ ਨੇ ਈਵਨ ਇਹਨੂੰ ਫਰਦਰ ਇਸ ਤੇ ਲੀਗਲ ਐਕਸ਼ਨ ਲੈਣ ਦੀ ਵੀ ਬਣਾਈ ਹੈ ਗੱਲ, ਕਿਉਂਕਿ ਜਿਹੜਾ ਡਿਪਲੋਮੈਟ ਹੈ ਇਸ ਮੁਲਕ ਦੇ ਵਿੱਚ 24 ਆਵਰਸ ਡਿਪਲੋਮੈਟ ਹੈ, ਉਸਦਾ ਕੋਈ ਪ੍ਰਾਈਵੇਟ ਪਰਸਨ ਨਹੀਂ ਹੈ, ਉਹ ਸਰਕਾਰ ਨੂੰ ਰਿਪਰੈਜ਼ੈਂਟ ਕਰ ਰਿਹਾ ਜੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਕਾਮਯਾਬੀ ਹੈ ਡਾਇਸਪੋਰਾ ਸਿੱਖਾਂ ਦੀ, ਜਿਨ੍ਹਾਂ ਨੇ ਇਹਨਾਂ ਨੂੰ ਤਕਲੀਫ ਦਿੱਤੀ ਹੈ, ਔਰ ਉਹਨਾਂ ਨੇ ਪੂਰੀ ਡੈਲੀਬਰੇਸ਼ਨ ਤੋਂ ਬਾਅਦ ਇਸ ਲਾਈਨ ਨੂੰ ਹੇਟ ਐਂਡ ਡਿਵਾਈਡ ਲਾਈਨ ਥੱਲੇ ਰਾਦਰ ਦੈਨ ਜਿਵੇਂ ਬਹੁਤ ਸਾਰੇ ਜੀ ਹੱਕ ਹੈ ਜੀ, ਧਰਮ ਦਾ ਹੱਕ ਹੈ ਜੀ, ਫਲਾਣੇ ਦਾ ਹੱਕ ਹੈ ਜੀ। ਸੋ ਕੁੱਲ ਮਿਲਾ ਕੇ ਹਾਂ ਇੱਕ ਪਾਰਟ ਮੈਂ ਜ਼ਰੂਰ ਇਹ ਕਹਿਣਾ ਚਾਹਾਂਗਾ ਕਿ ਇਸ ਵੇਲੇ ਜਿੰਨੀ ਸਾਡੇ ਕੋਲ ਇਨਪੁਟ ਹੈ, ਬਹੁਤ ਸਾਰੇ ਮੀਡੀਆ ਆਊਟਲੈਟ ਉਹਨਾਂ ਨੇ ਛੱਡੇ ਹੋਏ ਨੇ, ਜਿਹੜੇ ਫਰੰਟ ਰੈਂਕ 'ਚ ਕੰਮ ਕਰ ਰਹੇ ਬੰਦੇ ਨੇ ਉਹਨਾਂ ਨੂੰ ਉਹ ਲੈ ਰਹੇ ਨੇ। ਕੋਸ਼ਿਸ਼ ਕੀਤੀ ਜਾਏ ਕਿ ਹਰ ਥਾਂ ਹਰ ਇੱਕ ਦੇ ਨਾਲ ਡਿਬੇਟ ਡਿਸਕਸ਼ਨ ਜ਼ਰੂਰੀ ਨਹੀਂ ਹੁੰਦੀ। ਜਦੋਂ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਹੁਣ ਡਾਇਸਪੋਰਾ ਸਿੱਖਾਂ ਦੇ ਇੰਟਰਸਟ ਨੂੰ, ਫਿਰ ਤੁਹਾਡੇ ਸਾਹਮਣੇ ਜੇ ਕੱਲ ਨੂੰ ਮੈਨੂੰ ਕੋਈ ਇੱਥੋਂ ਦਾ ਮੀਡੀਆ ਪਰਸਨ ਕਹੇ ਜੀ ਮੈਂ ਗੱਲ ਕਰਨੀ ਚਾਹੁੰਦਾ, ਮੇਰਾ ਹੋਏਗਾ ਕਿ ਆਪਣੇ ਐਂਬੈਸਡਰ ਨੂੰ ਭੇਜੋ ਜੀ, ਉਹ ਐਂਬੈਸਡਰ ਤੁਹਾਡਾ ਆਏ ਡਿਬੇਟ ਕਰੇ। ਬਿਲਕੁਲ ਉਹ ਗਵਰਨਮੈਂਟ ਆਫੀਸ਼ੀਅਲ ਹੈ। ਜਿਹੜਾ ਕੋਈ ਪੱਤਰਕਾਰ ਕਹੇਗਾ, ਜਿਵੇਂ ਕੋਈ ਪਿੰਡਾਂ ਵਾਲਿਆਂ ਨੂੰ, ਸੰਤ ਪਿੰਡਾਂ ਵਾਲਿਆਂ ਨੂੰ ਇੱਕ ਵਾਰ ਕਿਸੇ ਨੇ ਪੱਤਰਕਾਰ ਨੇ ਪੁੱਛਿਆ ਕਿ ਜੀ ਜੇ ਤੁਹਾਨੂੰ ਜਿਹੜਾ ਹੈ ਉਹ ਅਨੰਦਪੁਰ ਦਾ ਮਤਾ ਮਿਲ ਜਾਏ, ਪੂਰਾ ਮਿਲ ਜਾਏ, ਤਾਂ ਫਿਰ ਤਾਂ ਸਿੱਖਾਂ ਦੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ। ਉਹ ਕਹਿੰਦੇ ਤੇਰੇ ਕੋਲ ਅਥਾਰਟੀ ਹੈ ਅਨੰਦਪੁਰ ਦਾ ਮਤਾ ਦੇਣ ਦੀ? ਉਹ ਕਹਿੰਦੇ ਨਹੀਂ, ਮੈਂ ਤਾਂ ਕਹਿੰਦਾ ਫਿਰ ਤੂੰ ਇਦਾਂ ਦੀਆਂ ਗੱਲਾਂ ਹੀ ਕਿਉਂ ਕਰਦਾ, ਤੂੰ ਕਰ ਹੀ ਨਹੀਂ ਸਕਦਾ ਕੁਝ ਜੀ। ਸੋ ਮੈਂ ਸਮਝਦਾ ਵੀ ਇਸ ਕਿਸਮ ਦੀ ਜਿਹੜੀ ਜਮ੍ਹਾਂ ਖਰਚੀ ਕਰਨ ਵਾਲੇ ਲੋਕ ਨੇ, ਜਿਹੜੇ ਮੀਡੀਆ ਤੇ ਬੈਠੇ ਨੇ ਔਰ ਜਿਹੜੇ ਦੇਖਦੇ ਨੇ, ਹਵਾ ਦਾ ਰੁਖ ਵੀ ਦੇਖਦੇ ਨੇ, ਆਪਣੀ ਬ੍ਰੈਡ ਬਟਰ ਵੀ ਦੇਖਦੇ ਨੇ, ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ। ਔਰ ਇਹ ਇੱਕ
ਹਿਊਮਨ ਨੇਚਰ ਹੈ ਕਿ ਅਸੀਂ ਫੋਕਸ 'ਚ ਰਹਿਣਾ ਚਾਹੁੰਦੇ ਹਾਂ। ਚੰਗਾ ਲੱਗਦਾ, ਜਿਵੇਂ ਮੈਂ ਅਕਸਰ ਮਿੱਤਰ ਆਪਣੇ ਸ਼ੇਖ ਸਾਹਿਬ ਦਾ ਜ਼ਿਕਰ ਕਰਦਾ ਹੁੰਦਾ, ਉਹ ਲਾਈਟਰ ਵੇਂਜ ਕਹਿੰਦਾ ਸੀ ਵੀ ਨਾ ਤਾਂ ਅੱਲਾ ਮੀਆਂ ਨੂੰ ਵੀ ਆਪਣਾ ਚੰਗਾ ਲੱਗਦਾ, ਪਰ ਮੈਂ ਸਮਝਦਾ ਵੀ ਕਈ ਵਾਰ ਕੁਝ ਚੀਜ਼ਾਂ 'ਚ ਤੁਹਾਡੀ ਇੱਕ ਰਿਸਪੌਂਸਿਬਿਲਿਟੀ ਆ ਜਾਂਦੀ ਹੈ। ਔਰ ਇਸ ਗੱਲ ਤੋਂ ਸਾਡੇ ਜਿਹੜੇ ਵੀਰ ਭੈਣਾਂ ਨੇ ਉਹ ਗੁਰੇਜ਼ ਕਰਨ ਕਿ ਬੇਮਤਲਬ ਜਿਹੜੇ ਇਹਨਾਂ ਦੇ ਟੁੱਚੇ ਥਾਂ ਥਾਈ ਨੇ ਉਹਨਾਂ ਨਾਲ ਨਾ ਡਿਸਕਸ਼ਨ, ਨਾ ਡਿਬੇਟ, ਨਾ ਪਬਲਿਕ ਪਲੇਟਫਾਰਮ, ਨਾ ਮੀਡੀਆ। ਉਹਨਾਂ ਨੂੰ ਕਹੋ ਜੀ ਇਹ ਫੈਸਲਾ ਇਹ ਤੁਹਾਡੀ ਕੀ ਔਕਾਤ ਹੈ ਕਿ ਤੁਸੀਂ ਇਹਦੇ ਤੇ ਡਿਸਕਸ ਕਰੋ। ਆਪਣੇ ਐਂਬੈਸਡਰ ਨੂੰ ਭੇਜੋ, ਕੌਂਸੂਲੇਟ ਨੂੰ ਭੇਜੋ, ਆ ਕੇ ਡਿਸਕਸ ਕਰੇ, ਡਿਬੇਟ ਕਰੇ ਕਿ ਭਾਈ। ਔਰ ਉਹ ਰੈਜ਼ੋਲੂਸ਼ਨ ਬੜਾ ਕਲੀਅਰ ਹੈ, 6 ਨੁਕਤੇ। ਤੁਸੀਂ ਜੂਨ 84 ਕੀਤਾ, ਨਵੰਬਰ 84 ਕੀਤਾ, ਤੁਸੀਂ ਪੋਲੀਟੀਕਲ ਪ੍ਰਿਜ਼ਨਰ ਜਿਨ੍ਹਾਂ ਦੀਆਂ ਟਰਮਸ ਖਤਮ ਹੋਈਆਂ, ਜੇਲ੍ਹ ਟਰਮਸ, ਉਹਨਾਂ ਨੂੰ ਤੁਸੀਂ ਰਿਲੀਜ਼ ਨਹੀਂ ਕੀਤਾ। ਜਥੇਦਾਰ ਹਵਾਰਾ ਨੂੰ ਤੁਸੀਂ ਟੌਰਚਰ ਕਰਕੇ ਉਹਨੂੰ ਕਿਲ ਕਰਨਾ ਚਾਹੁੰਦੇ ਹੋ। ਤੁਹਾਡਾ ਸੰਵਿਧਾਨ 25-20 ਸਾਨੂੰ ਹਿੰਦੂ ਬਣਾਉਂਦਾ ਹੈ, RSS ਔਰ ਉਹਨਾਂ ਦੀਆਂ ਆਊਟਫਿਟਸ ਸਾਡੇ 'ਚ ਇੰਟਰਫੀਅਰ ਕਰਦੀਆਂ ਨੇ। ਤੁਸੀਂ ਸਾਡੀ ਫਾਰਮਿੰਗ, ਵਾਟਰ, ਸਾਰਾ ਕੁਝ ਲੁੱਟਿਆ। ਔਰ ਇਸ ਸਭ ਕਰਕੇ ਅਸੀਂ ਇਹ ਫੈਸਲਾ ਕਰਦੇ ਹਾਂ ਕਿ ਭਾਈ ਤੁਸੀਂ ਇੰਟਰਫੀਅਰ ਕਰਦੇ ਹੋ ਸਾਡੇ ਮਾਮਲਿਆਂ ਕਿ ਅਸੀਂ ਤੁਹਾਨੂੰ ਜਿਹੜਾ ਹੈ ਉਹ ਤੁਹਾਡੇ ਲਈ ਬੰਦ ਨੇ ਸਾਡੇ ਗੁਰਦੁਆਰਿਆਂ ਦੇ ਜਿਹੜਾ ਆਣਾ ਤੁਹਾਡਾ। ਹੁਣ ਇਹ ਜਿਹੜਾ ਪਾਰਟ ਹੈ, ਜਦੋਂ ਕੇਸ ਕਲੀਅਰਲੀ ਲੇ ਕਰ ਦਿੱਤਾ ਫਿਰ ਤੁਹਾਨੂੰ ਜਾ ਕੇ ਡਿਫੈਂਸਿਵ ਹੋਣ ਦੀ ਲੋੜ ਨਹੀਂ ਹੈ। ਸੋ ਇਹ ਬ੍ਰਦਰਲੀ ਐਡਵਾਈਸ ਹੈ। ਹੁਣ ਦੂਸਰੇ ਪਾਸੇ ਮੈਂ ਕਈ ਦਿਨਾਂ ਤੋਂ ਦੇਖ ਰਿਹਾ ਸੀ, ਤੁਸੀਂ ਵੀ ਕਹਿੰਦੇ ਸੀ ਵੀ ਕੈਪਟਨ ਅਮਰਿੰਦਰ ਨੂੰ ਕਾਫੀ ਦਿਨ ਹੋ ਗਏ ਜੀ ਕੀਤਾ। ਔਰ ਮੈਂ ਇੱਕ ਸਟੋਰੀ ਇਸ ਤੋਂ ਪਹਿਲਾਂ ਕਿ ਮੈਂ ਕੈਪਟਨ ਅਮਰਿੰਦਰ ਦਾ ਇਸ ਮੁੱਦੇ ਤੇ ਰਿਐਕਸ਼ਨ, ਚਲੋ ਪਹਿਲਾਂ ਇਹੀ ਦੇਖ ਲੈਣੇ। ਉਹਨੂੰ ਜਿਹੜਾ ਕਦੇ ਜਗਦੀਸ਼ ਟਾਈਟਲਰ ਨੂੰ ਡਿਫੈਂਡ ਕਰਦਾ ਸੀ ਕਿ ਜੀ ਕੋਰਟ ਨੇ ਉਹਨੂੰ ਐਕਵਿਟ ਕੀਤਾ, ਉਹਨੂੰ ਕੋਈ ਅਹੁਦਾ ਮਿਲ ਜਾਏ। ਹੁਣ ਜਦੋਂ ਕਿ ਸੁਪਰੀਮ ਕੋਰਟ ਨੇ ਡਰਾਮਾ ਕੀਤਾ ਸਪੈਸ਼ਲ ਇਨਵੈਸਟੀਗੇਟਿਵ ਟੀਮ ਦਾ, ਜਦੋਂ ਕਿ ਮੋਦੀ ਨੇ ਆਪਣੇ ਪਿਛਲੇ 4 ਸਾਲ ਦੀ ਜਿਹੜੀ SIT ਬਣਾਈ ਸੀ ਉਹ ਐਵੇਂ ਵਕਤ ਖਰਾਬ ਕੀਤਾ, ਜਿਹੜੇ ਦਿੱਲੀ ਦੇ ਇਵਨ ਲੀਡਰਾਂ ਨੇ ਵੀ ਕਿਹਾ। ਔਰ ਇਸ ਮੁੱਦੇ ਦੇ ਉੱਤੇ ਅੱਜ ਅਸੀਂ ਸਰ ਗੁਰਚਰਨ ਸਿੰਘ ਬੱਬਰ ਜਿਹੜੇ ਪ੍ਰੋਮਿਨੈਂਟ ਜਰਨਲਿਸਟ ਨੇ ਉਹਨਾਂ ਨਾਲ 9:30 ਤੋਂ 10 ਦੇ ਸੈਗਮੈਂਟ 'ਚ ਗੱਲ ਵੀ ਕਰਾਂਗੇ ਕਿ ਕੀ ਹੈ ਸਪੈਸ਼ਲ ਇਨਵੈਸਟੀਗੇਟਿਵ ਟੀਮ ਦਾ ਫਰਾਡ ਔਰ ਪਿਛਲੇ 33 ਸਾਲਾਂ 'ਚ ਕਿਵੇਂ ਜਸਟਿਸ ਡਿਨਾਈ ਕੀਤਾ ਗਿਆ। ਪਰ ਇਸ ਕੈਪਟਨ ਨੇ, ਜਿਹਨੂੰ ਕਿ ਹੁਣ ਨਜ਼ਰ ਆ ਰਿਹਾ ਕਿ ਗੱਲ ਕਿੱਧਰ ਨੂੰ ਜਾ ਰਹੀ ਹੈ, ਇਸ ਮੁੱਦੇ ਦੇ ਉੱਤੇ ਵੀ ਉਹਨੇ ਬਿਆਨਬਾਜ਼ੀ ਕੀਤੀ ਹੈ, ਭਾਵੇਂ ਸਬਡਿਊਡ ਹੈ ਜੀ, ਲੇਕਿਨ ਉਹਨੇ ਇਹ ਕਿਹਾ ਜੀ ਹਾਈ ਟਾਈਮ ਜਸਟਿਸ ਬੀ ਡਨ ਇਨ ਐਂਟਾਈ ਸਿੱਖ ਰਾਈਟਸ ਕੇਸ ਕੈਪਟਨ ਅਮਰਿੰਦਰ, ਕਿ ਜੀ ਇਨਸਾਫ ਹੋਣਾ ਚਾਹੀਦਾ। ਇਨਸਾਫ ਤਾਂ ਜਿਹੜਾ ਤੇਰਾ ਮਿੱਤਰ ਰਾਜੀਵ ਗਾਂਧੀ ਹੈ ਉਹਦੀ ਸਵਾਹ ਜਿੱਥੇ ਰੱਖੀ ਹੈ ਉਹਦੇ ਤੇ ਮੁਕੱਦਮਾ ਚੱਲੇ ਟਰਾਇਲ, ਉਹਦੀ ਸੋਨੀਆ ਗਾਂਧੀ, ਇਹ ਸਾਰੇ ਜਿਹੜੇ ਔਰ ਸਾਰੀ ਕੋਟਰੀ ਇਹ ਜ਼ਿੰਮੇਵਾਰ ਨੇ। ਬਾਕੀ ਕੋਈ ਕਿਸ਼ੋਰੀ ਲਾਲ ਫੜ ਲਿਆ, ਕੋਈ ਮੁਰਾਰੀ ਲਾਲ ਫੜ ਰਿਹਾ, ਕੋਈ ਗੁੱਲੀ ਰਾਮ ਛੱਲੀ ਰਾਮ ਜਿਵੇਂ ਸੰਤ ਕਹਿੰਦੇ ਸੀ, ਉਹ ਤਾਂ ਸਮਾਲ ਹਾਈਡ ਲੋਕ ਸੀ ਅਸਲੀ ਜਿਨ੍ਹਾਂ ਨੇ ਪਲਾਨ ਕੀਤਾ, ਜਿਨ੍ਹਾਂ ਨੇ ਐਗਜ਼ੀਕਿਊਟ ਕੀਤਾ। ਪਰ ਇਹ ਇਸ਼ੂ ਇੱਕ ਡਿਫਰੈਂਟ ਹੈ। ਜਦੋਂ ਇਹਨੂੰ ਪੁੱਛਿਆ ਕੈਪਟਨ ਅਮਰਿੰਦਰ ਨੂੰ ਪੱਤਰਕਾਰਾਂ ਨੇ ਕਿ ਜੀ ਬੈਨ ਲਾ ਦਿੱਤਾ, ਤੇ ਹੁਣ ਇਸ ਦਾ ਤੁਸੀਂ ਸੁਣਿਆ, ਟੂ ਏ ਕੁਐਸਚਨ ਔਨ ਦਾ ਬੈਨ ਅਨਾਉਂਸਡ ਬਾਈ ਸਰਟਨ ਐਲੀਮੈਂਟਸ ਔਨ ਐਂਟਰੀ ਆਫ ਇੰਡੀਅਨ ਆਫੀਸ਼ੀਅਲਸ in Gurdwaras in Canada and US, the Chief Minister said, anyone, be it Sikh or non-Sikh, can enter the Guru Ghar to pay his respects or partake the Langar Prashad. It was against the Sikhi to stop anyone from entering the Gurdwaras, he said, condemning the ban as totally wrong. ਹੁਣ ਇਹ ਨਹੀਂ ਹੈ ਕਿ ਇਹ ਆਪਣੇ ਆਪ ਨੂੰ ਹਿਸਟੋਰੀਅਨ ਵੀ ਕਹਿੰਦੇ ਵੀ ਇਹਨੂੰ ਇਹ ਪਤਾ ਨਹੀਂ ਹੈ ਕਿ ਵੀ ਕਿਸੇ ਦੇ ਮੱਥਾ ਟੇਕਣ ਜਾਂ ਲੰਗਰ ਛਕਣ ਤੇ ਤਾਂ ਪਾਬੰਦੀ ਨਹੀਂ ਲਗਾਈ ਨਹੀਂ। ਜੇ ਇਸ ਗੱਲ ਨੂੰ ਆਧਾਰ ਬਣਾ ਕੇ ਇਹਨੂੰ ਟੋਟਲੀ ਰੋਂਗ ਕਹਿ ਰਿਹਾ ਫਿਰ ਇਹ ਅਨਪੜ੍ਹ ਹੈ ਜੀ। ਤੇ ਜੇ ਪਤਾ ਹੁੰਦੇ ਆ ਵੀ ਇਸ ਕਿਸਮ ਦੀ ਗੱਲ ਡੈਲੀਬਰੇਟਲੀ ਕਰ ਰਹੇ ਔਰ ਇਹਨੂੰ ਇਹ ਵੀ ਪਤਾ ਹੈ ਇਹੀ ਅਮਰਿੰਦਰ ਹੈ ਜਿਹੜਾ ਜਦੋਂ ਡਿਕਸੀ ਗੁਰੂ ਘਰ ਜਿਨ੍ਹਾਂ ਨੇ ਇਸ ਲੀਡ ਲਈ ਹੈ ਕੈਨੇਡਾ 'ਚ ਬੈਨ ਆਇਆ ਤੇ ਪਿੱਛੇ ਸਿੱਖ ਹੋਮਲੈਂਡ ਖਾਲਿਸਤਾਨ ਦੇ ਬੈਨਰ ਦੇ ਅੱਗੇ ਖਲੋ ਕੇ ਇਹਨੇ ਲੈਕਚਰ ਕੀਤਾ, ਉਦੋਂ ਗੁਰਦੁਆਰੇ ਠੀਕ ਸੀ ਜੀ, ਉਦੋਂ ਵੀ ਗੁਰਦੁਆਰਿਆਂ 'ਚ ਖਾਲਿਸਤਾਨ ਦੀ ਗੱਲ ਸੀ। ਹਾਲਾਂਕਿ ਉਹਦੀ ਇਸ ਪਿਕਚਰ ਨੂੰ ਅਕਾਲੀਆਂ ਨੇ ਟੂ ਦਾ ਹਿਲਟ ਐਕਸਪਲੋਇਟ ਕੀਤਾ ਦੱਸਣ ਲਈ ਕਿ ਜੀ ਇਹ ਤਾਂ ਰਲਿਆ ਹੋਇਆ ਖਾਲਿਸਤਾਨੀਆਂ ਦੇ ਨਾਲ, ਜਾਂ ਇਹਨੇ ਜਥੇਦਾਰ ਹਵਾਰੇ ਨੂੰ, ਉਦੋਂ ਜਥੇਦਾਰ ਨਹੀਂ ਸੀ ਹਵਾਰਾ, ਇਹਨਾਂ ਨੇ ਹਵਾਰੇ ਨੂੰ ਜੈਂਟਲਮੈਨ ਕਿਹਾ ਜੀ, ਇਹ ਤਾਂ ਬਿਲਕੁਲ ਉਹਨਾਂ ਦੇ ਨਾਲ ਹੈ, ਦੇਖੋ ਇਹ ਹੋ ਰਿਹਾ। ਹੁਣ ਅੱਜ ਜਦੋਂ ਤਾਂ ਇਸ ਗੁਰਦੁਆਰੇ 'ਚ ਕੋਈ ਇਹਨਾਂ ਦਾ ਵੈਲਕਮ ਹੈ ਖਾਲਿਸਤਾਨ ਦੇ ਪਿੱਛੇ ਲਾਇਆ ਵੀ ਜਿਹੜਾ, ਪਰ ਉਹੀ ਹੋਰਡਿੰਗ 2020 ਜਾਂ ਖਾਲਿਸਤਾਨ ਦੀ ਪੰਜਾਬ 'ਚ ਲੱਗਦੀ ਹੈ ਤਾਂ ਦੇਸ਼ ਧਰੋਹੀ ਹੋ ਜਾਂਦਾ। ਹੁਣ ਇਹ ਜਦੋਂ ਤੁਸੀਂ ਨਾ ਲੋਕਾਂ ਦਾ ਕਿਰਦਾਰ ਕਰੈਕਟਰ ਦੇਖਦੇ ਹੋ ਕਿ ਕਿਸ ਲੈਵਲ ਤੋਂ ਕਿਸ ਲੈਵਲ ਤੱਕ ਜਾ ਕੇ ਡਿੱਗਦੇ ਨੇ,
ਇਹੀ ਅਮਰਿੰਦਰ ਹੈ ਜਿਹਨੇ ਤਰਲੇ ਕਰਕੇ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਮੁਲਾਕਾਤ ਕੀਤੀ। ਔਰ ਜਿਵੇਂ ਸਰ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਰਿਕਾਰਡਡ ਸਟੇਟਮੈਂਟ ਹੈ ਇਸ ਮੁੱਦੇ ਤੇ ਕਿ ਇਹਨਾਂ ਨੇ ਵੈਬਸਟਰ ਜਾਂ ਵੈਬਲੇ, ਮੈਨੂੰ ਹੁਣ ਯਾਦ ਨਹੀਂ, ਵੈਬਲੇ ਹੁੰਦਾ ਹੈ ਰਿਵਾਲਵਰ, ਉਹ ਸੰਤਾਂ ਨੂੰ ਭੇਟ ਕੀਤਾ। ਉਹਨਾਂ ਨੇ ਕਿਹਾ ਜੀ ਮੈਨੂੰ ਸੰਤਾਂ ਨਾਲ ਮਿਲਾਓ। ਉਹਨੇ ਕਿਹਾ ਜੀ ਫਿਰ ਉਹਨਾਂ ਨੂੰ ਹਥਿਆਰ ਪਸੰਦ ਨੇ ਤੇ ਇਹ ਨੇ। ਹੁਣ ਉਦੋਂ ਭਿੰਡਰਾਂ ਵਾਲਿਆਂ ਨੂੰ ਮਿਲਣਾ, ਤਰਲੇ ਲੈਣੇ, ਉਹਨਾਂ ਨੂੰ ਭੇਟ ਕਰਨਾ ਹਥਿਆਰ, ਡਿਕਸੀ ਗੁਰੂ ਘਰ ਆ ਕੇ ਖਾਲਿਸਤਾਨ ਦੇ ਬੈਨਰ ਅੱਗੇ ਖਲੋ ਕੇ ਲੈ ਕੇ, ਉਦੋਂ ਸਾਰੀ ਉਹ ਸਿੱਖੀ ਸੀ। ਹੁਣ ਜੇ ਇਸ ਕਿਸਮ ਦੇ ਲੋਕ ਜਿਹੜੇ ਇੰਟਰਫੀਅਰ ਕਰ ਰਹੇ ਨੇ, ਜਿਨ੍ਹਾਂ ਨੇ ਇੱਥੋਂ ਦੇ ਸਿੱਖਾਂ ਦੇ ਧਾਰਮਿਕ ਸਿਆਸੀ ਮਾਮਲਿਆਂ, ਜੋ ਜਗਮੀਤ ਸਿੰਘ ਦੀ ਇਲੈਕਸ਼ਨ ਹੋਏ, ਉਹ ਸਿੱਖਾਂ ਦੇ ਗੁਰਦੁਆਰਾ ਕਮੇਟੀਆਂ ਦੀਆਂ ਚੋਣਾਂ ਹੋਣ, ਔਰ ਇਹਦੇ ਆਪਣੇ ਇਹ ਤਾਂ ਬਾਹਰਲਿਆਂ ਨੂੰ ਸਲਾਹ ਦੇ ਰਿਹਾ ਵੀ ਇਹ ਰੋਂਗ ਹੈ ਕਿ ਰਾਈਟ ਹੈ। ਅੱਜ ਇੱਕ ਆਰਟੀਕਲ ਜਿਹੜਾ ਟ੍ਰਿਬਿਊਨ ਦਾ ਓਪੀਨੀਅਨ ਐਂਡ ਐਡੀਟੋਰੀਅਲ ਪੇਜ ਹੁੰਦਾ ਹੈ, ਉਹਦੇ 'ਚ ਨਿਰਮਲ ਸੰਧੂ ਦਾ ਆਇਆ ਔਰ ਇਹਦਾ ਸੰਬੰਧ ਅਮਰਿੰਦਰ ਦੇ ਪੰਜਾਬ ਨਾਲ ਹੈ, ਜਿੱਥੋਂ ਦਾ ਇਹ ਚੀਫ ਮਿਨਿਸਟਰ ਗੁਟਕੇ ਤੇ ਸਹੁੰ ਰੱਖ ਕੇ ਮਹੀਨੇ ਦੇ ਵਿੱਚ ਡਰੱਗਸ ਖਤਮ ਕਰ ਦੇਗਾ, ਲੈਂਡ ਮਾਫੀਆ ਔਰ ਮਾਈਨ ਮਾਫੀਆ ਤੇ ਫਲਾਣਾ ਤੇ ਢਿਮਕਾ, ਔਰ ਫਾਰਮਰਸ ਦਾ ਸੁਸਾਈਡ ਖਤਮ ਹੋ ਜਾਏਗਾ, ਸਭ ਦੇ ਕਰਜ਼ੇ ਮਾਫ, 3 ਕੈਟਾਗਰੀ ਦੇ ਕਰਜ਼ੇ ਨੇ, ਸਭ ਦੇ ਅਸੀਂ ਮਾਫ ਕਰ ਦੇਵਾਂਗੇ। ਔਰ ਇਹ ਖਬਰ ਹੀ ਦਾ ਜਿਹੜਾ ਇਹ ਆਰਟੀਕਲ ਅਮਰਿੰਦਰ ਦੀ ਗਵਰਨੈਂਸ ਦੇ 10 ਮਹੀਨਿਆਂ ਦਾ ਲੇਖਾ ਜੋਖ ਹੈ ਔਰ ਉਹਦਾ ਸਿਰਲੇਖ ਹੈ ਲਾ ਐਂਡ ਡਿਸਆਰਡਰ। ਨਹੀਂ ਤਾਂ ਹੁੰਦਾ ਜੀ ਲਾ ਐਂਡ ਆਰਡਰ, ਕਾਨੂੰਨ ਵਿਵਸਥਾ। ਉਹਨੇ ਕਿਹਾ ਜੀ ਪੰਜਾਬ 'ਚ ਕੀ ਹੈ, ਲਾ ਐਂਡ ਡਿਸਆਰਡਰ, ਪੋਲਿਟਿਕਸ ਆਫ ਮਿਊਚੁਅਲ ਪ੍ਰੋਟੈਕਸ਼ਨ ਇਨ ਪੰਜਾਬ। ਇਹਦੇ 'ਚ ਉਹਨੇ ਬੜੀ ਡੀਟੇਲ 'ਚ ਕਿਹਾ ਵੀ ਕਿਵੇਂ ਅਕਾਲੀ ਔਰ ਕਾਂਗਰਸ, ਉਹਨਾਂ ਨੇ ਕਿਹਾ ਵੀ ਕੀ ਕਾਰਨ ਹੈ ਕਿ ਮਦਰਾਸ 'ਚ ਜੈਲਲਤਾ ਕਨਵਿਕਟ ਹੋ ਸਕਦੀ ਹੈ, ਬਿਹਾਰ ਦੇ ਵਿੱਚ ਲਾਲੂ ਯਾਦਵ ਹੋ ਸਕਦਾ ਹੈ, ਕਿਸੇ ਹੋਰ ਥਾਂ ਦੇ ਉੱਤੇ ਹਰਿਆਣੇ ਦੇ ਵਿੱਚ ਚਟਾਲਾ ਹੋ ਸਕਦਾ ਹੈ, ਤੇ ਪੰਜਾਬ 'ਚ ਕਦੇ ਕੋਈ ਇਸ ਲੈਵਲ ਦਾ ਪੋਲੀਟੀਸ਼ੀਅਨ ਕਨਵਿਕਟ। ਉਹਨੇ ਕਿਹਾ ਸਭ ਇੱਕ ਦੂਜੇ ਨਾਲ ਰਲੇ ਹੋਏ ਨੇ। ਬਾਦਲਾਂ ਨੇ ਐਨ ਆਪਣੀ ਸਰਕਾਰ ਦੇ ਵੇਲੇ ਜਿਹੜਾ ਇਹਦੇ ਖਿਲਾਫ ਕੇਸ ਸੀ ਕਰਪਸ਼ਨ ਦਾ, ਉਹ ਵਾਪਸ ਲਿਆ। ਉਹਨਾਂ ਨੂੰ ਪਤਾ ਸੀ ਕਿ ਜਦੋਂ ਇਹਨੇ ਆਣਾ ਪਾਵਰ 'ਚ ਤੇ ਫਿਰ ਉਹ ਸਾਨੂੰ ਪ੍ਰੋਟੈਕਟ ਕਰੇਗਾ। ਔਰ ਇਵੇਂ ਬਿਕਰਮਜੀਤ ਮਜੀਠੀਏ ਦਾ ਕੇਸ ਵੀ ਔਰ ਦੂਸਰਾ ਵੀ, ਔਰ ਇਹਦੇ 'ਚ ਉਹਨੇ ਜਿਹੜਾ ਕੇਸ ਨੂੰ ਆਧਾਰ ਬਣਾਇਆ ਇੱਕ 24 ਸਾਲਾਂ ਦੀ ਕਰਾਟੇ ਦੀ ਇੰਟਰਨੈਸ਼ਨਲ ਪਲੇਅਰ ਕੁਲਦੀਪ ਕੌਰ, ਜਿਹਨੇ ਪਿਛਲੇ ਦਿਨਾਂ ਡਿਸਟ੍ਰਿਕਟ ਗੁਰਦਾਸਪੁਰ ਦੀ ਰਹਿਣ ਵਾਲੀ, ਉਹਨੇ ਸੁਸਾਈਡ ਕੀਤਾ ਕਿਉਂਕਿ ਉਸ ਦੇ ਨਾਲ ਧੱਕਾ ਹੋ ਰਿਹਾ ਸੀ। ਉੱਥੋਂ ਦਾ ਮਿਨਿਸਟਰ ਇੱਕ ਜਿਹਨੂੰ ਨੇਮ ਕੀਤਾ ਉਹਨੇ, ਤ੍ਰਿਪਤ ਬਾਜਵਾ, ਇਹਦੀ ਕੈਬਨਿਟ ਦਾ ਮਿਨਿਸਟਰ ਹੈ, ਉਹ ਔਰ ਦੂਜੇ ਰਲ ਕੇ ਉਹਨਾਂ ਦੀ ਜਿਹੜੀ ਜੱਦੀ ਜ਼ਮੀਨ ਹੈ ਉਸ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਸੀ ਔਰ ਫਿਰ ਕ੍ਰਿਮੀਨਲ ਗੈਂਗਸ ਰਾਹੀਂ ਜਿਹੜਾ ਉਹਨਾਂ ਦੇ ਉੱਤੇ ਹਮਲਾ ਵੀ ਕਰਵਾਇਆ। ਔਰ ਇਹਦਾ ਕੁਲਦੀਪ ਕੌਰ ਦਾ ਭਰਾ ਵੀ ਇੱਕ ਫੌਜ ਆ, ਉਹਨੇ ਇਨਸਾਫ ਦੇ ਲਈ 4 ਚਫੇਰੇ ਅਪੀਲ ਜਿਹਨੂੰ ਗੁਹਾਰ ਦਿੱਤੀ ਕਹਿੰਦੇ ਨੇ ਉੱਥੇ ਅੱਜ ਕੱਲ੍ਹ, ਲੇਕਿਨ ਕੋਈ ਨਹੀਂ। ਔਰ ਇਵੈਂਚੁਅਲੀ ਉਹਨੇ ਆਪਣੇ ਆਪ ਦਾ ਐਂਡ ਇੱਥੋਂ ਇਸ ਨੂੰ ਆਰਟੀਕਲ ਨੂੰ ਸ਼ੁਰੂ ਕੀਤਾ ਹੈ। ਇਹ 24-year-old ਇੰਟਰਨੈਸ਼ਨਲ ਕਰਾਟੇ ਪਲੇਅਰ ਕੁਲਦੀਪ ਕੌਰ has committed suicide to protest police inaction and political patronage of her tormentors trying to grab her family land. ਔਰ her father paralyzed for years, ਪਿਓ ਦਾ ਅਧਰੰਗ ਦਾ ਸ਼ਿਕਾਰ ਹੈ ਕਈ ਸਾਲਾਂ ਤੋਂ, and her mother a cancer patient now with legs broken in a recent criminal assault. ਮਾਂ ਕੈਂਸਰ ਦੀ ਪੇਸ਼ੈਂਟ ਹੈ ਔਰ ਉਹਦੇ ਤੇ ਹਮਲਾ ਕਰਕੇ ਉਹਦੀਆਂ ਲੱਤਾਂ ਤੋੜ ਦਿੱਤੀਆਂ। couldn't put up a fight. Kuldeep and her mother were attacked 4 months ago and the police registered an FIR but did nothing thereafter. Reportedly at the instance of a Congress minister, the police rather lodged a case against the young woman to force a compromise. ਬਜਾਏ ਕਿ ਹਮਲਾ ਕਰਨ ਵਾਲਿਆਂ ਦਾ ਹੁੰਦਾ ਉਹਦੇ ਤੇ ਹੀ ਕੇਸ ਕੀਤਾ ਕਿ ਕੰਪਰੋਮਾਈਜ਼ ਕਰੋ। This is what her brother Satwant Singh, a serving army man, has told media and there is no reason to disbelieve him. Coming from a background such as this, it's not difficult to imagine the odds she faced in her rise to international level in sports. In a more civilized society, Kuldeep Kaur would have been a role model for youth. ਕਿ ਕੋਈ ਸੱਭਿਅਕ ਸਮਾਜ ਹੁੰਦਾ ਤੇ ਯੂਥ ਦੀ ਰੋਲ ਮਾਡਲ ਹੋਣੀ ਸੀ। ਫਿਰ ਉਹਨੇ ਇਹ ਕਿਹਾ ਕਿ ਵੀ ਕਿਵੇਂ young promising life has been snuffed out by a widely prevalent criminal police politician nexus. Criminals, police ਵੀ ਔਰ ਸਿਆਸਤਦਾਨ ਵੀ, which in recent years has exposed ordinary people to threats of crime, gangsters and drugs. ਇਹ ਕਿਵੇਂ combination ਇਹਨਾਂ ਤਿੰਨਾਂ ਦਾ ਔਰ crime, gangster, her village Gujarpura in the Fatehgarh Chudiyan assembly constituency is not a lone witness to a politician sponsored misuse of the justice system.
ਫਿਰ ਉਹਨਾਂ ਨੇ ਕਿਹਾ ਕਿ one thing that has not changed, ਇਹ ਹੁਣ ਅਮਰਿੰਦਰ ਜਿਹੜਾ ਬਾਹਰਲਿਆਂ ਨੂੰ ਸਲਾਹ ਦੇ ਰਿਹਾ ਟੋਟਲੀ ਰੋਂਗ, ਟੋਟਲੀ ਫਲਾਣਾ, ਉਹਨੇ ਕਿਹਾ one thing that has not changed in Punjab with the change of regime is the selective enforcement of law, ਕਿ ਕਾਨੂੰਨ ਉੱਥੇ ਹੀ ਜਿਵੇਂ ਉਹਨਾਂ ਨੂੰ ਸੂਟ ਕਰਦਾ ਇੰਪੋਜ਼ ਹੁੰਦਾ ਹੈ। ਜੀ ਵਾਇਓਲੇਸ਼ਨਸ ਆਫ ਦਾ ਲਾਅ ਐਂਡ ਕਵਰ ਅਪ ਹੈਵ ਕੰਟੀਨਿਊਡ ਐਜ਼ ਬਿਫੋਰ, ਕਿ ਵੀ ਉਹ ਚੱਲ ਰਿਹਾ ਹੈ। ਫਿਰ ਉਹੀ ਉਹਨੇ ਕਿਹਾ ਲਾਲੂ ਪ੍ਰਸਾਦ, ਜੈਲਲਤਾ, ਚੌਟਾਲਾ ਤੇ ਜਾ ਸਕਦੇ ਨੇ ਜੇਲ੍ਹ, ਪਰ ਪੰਜਾਬ ਪੋਲੀਟੀਸ਼ੀਅਨਸ ਡੋਂਟ ਗੈਟ ਕਾਟ। Even if a case is registered, it drags on until a regime change happens and the vigilance then discovers that the person booked had actually done no wrong. What has changed after March 2017 is that congressmen have replaced Akalis in the loot of land and mines and targeting of political opponents. ਉਹਨੇ ਕਿਹਾ ਜੀ ਮਾਰਚ 'ਚ ਬਣਿਆ ਤੇ ਪਿਛਲੇ 10 ਮਹੀਨੇ 'ਚ ਤਬਦੀਲੀ ਇਹ ਹੋਈ ਹੈ ਕਿ ਜਿੱਥੇ ਲੈਂਡ ਨੂੰ ਜਾਂ ਮਾਈਨਸ ਨੂੰ ਔਰ ਦੂਸਰੀਆਂ ਚੀਜ਼ਾਂ ਦੀ ਲੁੱਟ ਅਕਾਲੀ ਕਰਦੇ ਸੀ, ਹੁਣ ਕਾਂਗਰਸੀ ਕਰ ਰਹੇ ਨੇ। ਫਰਕ ਇੰਨਾ ਹੈ, ਨਥਿੰਗ ਹੈਡ ਚੇਂਜ। No one was therefore surprised at Amrinder Singh government's selective response in the Kuldeep Kaur case, ਕਿ ਵੀ ਉਹਦੇ 'ਚ ਉਹਨਾਂ ਨੇ ਮਿਨਿਸਟਰ ਦੇ ਖਿਲਾਫ ਕੁਝ ਨਹੀਂ ਕੀਤਾ, ਬਾਕੀ ਪੁਲਿਸ ਔਰ ਦੂਜਿਆਂ ਦੇ ਖਿਲਾਫ SIT ਬਿਠਾ ਦਿੱਤੀ ਹੈ। After the Bikram Singh Majithia and Rana Gurjeet episodes, Captain Amrinder has failed the Tripat Bajwa test, ਕਿ ਵੀ ਇੱਥੇ ਵੀ ਫੇਲ ਹੋਇਆ। ਰਾਣਾ ਗੁਰਜੀਤ ਗੁੰਡਾ, ਸ਼ਕਲੋਂ ਹੀ ਗੁੰਡਾ ਲੱਗਦਾ ਹੈ, ਉਹ ਮਾਈਨਿੰਗ ਹੋਏ ਹੋਰ ਹੋਏ ਧੜੱਲੇ ਨਾਲ ਉਹਦੀ ਸਪੋਰਟ। ਔਰ ਫਿਰ ਅਸੀਂ ਬਿਕਰਮ ਮਜੀਠੀਆ, ਉਸ ਪੀਰੀਅਡ 40 MLA ਨੇ ਕਿਹਾ ਸੀ ਜੀ CBI ਇਨਕੁਆਇਰੀ ਕਰਾਓ, ਉਹਨੇ ਕਿਹਾ ਜੀ ਨਹੀਂ ਮੈਂ ਜਾ ਕੇ ਉਹਨੇ ਚਾਚਾ ਜੀ ਦੇ ਗੋਡੇ ਫਾੜ ਲਏ ਜੀ, ਮੇਰਾ ਤਾਂ ਚਾਚਾ ਲੱਗਦਾ। ਉਹਨੇ ਕਿਹਾ ਨਾ ਪੰਜਾਬ ਪੁਲਿਸ ਬਹੁਤ ਕੰਪੀਟੈਂਟ ਹੈ ਕਰਨ ਨੂੰ ਔਰ ਕੋਈ ਲੋੜ ਨਹੀਂ। ਜੇ ਇੰਨੀ ਕੰਪੀਟੈਂਟ ਪੰਜਾਬ ਇਨਵੈਸਟੀਗੇਟਿਵ ਏਜੰਸੀਜ਼ ਨੇ, ਹੁਣ ਸਾਰੇ 7 ਜਿਹੜੇ ਕੇਸ ਦੂਜੇ ਨੇ ਉਹ ਚੁੱਕ ਕੇ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦੇ ਹਵਾਲੇ ਕੀਤੇ ਨੇ। ਤੇ ਬਿਕਰਮਜੀਤ ਮਜੀਠੀਆ ਜਿਹੜਾ ਡਰੱਗ ਮਾਫੀਆ ਦਾ ਲਾਰਡ ਸੀ, ਉਦੋਂ ਪੰਜਾਬ ਪੁਲਿਸ ਠੀਕ ਸੀ, ਪ੍ਰੋਟੈਕਸ਼ਨ, ਪਰ ਉਹੀ ਪ੍ਰੋਟੈਕਸ਼ਨ ਬਰਾਬਰ ਜਾਰੀ ਹੈ। His role in the Majithia bailout is known. He has brushed aside 40 congressmen MLA's demand for action. Rana Gurjeet's business affairs needed a CBI or police probe to trace the money trail in the mining scam. A judicial inquiry, even if genuine, cannot do the police job. फिर उन्होंने कहा कि भी अकालियां दा उन्होंने कहा कि भी ये कल्ला ये नहीं है, और ये जड़ा इन्हें जिस तरीके नाल इन्हें ईवन हाई कोर्ट दे एक जज नूं बरी ਕਰਨ ਦੇ ਲਈ ਇਹਦਾ ਸਹਾਰਾ ਲਿਆ ਲੈਜਿਸਲੇਚਰ ਦਾ, ਇਹ ਆਪਣੇ ਆਪ 'ਚ ਦੱਸਦਾ ਹੈ ਵੀ ਕਿਵੇਂ ਜਿਹੜਾ ਉਹ ਮਿਸਯੂਜ਼ ਹੋ ਰਿਹਾ। ਫੋਰਸੀਬਲੀ ਆਕੂਪਾਈਂਗ ਲੈਂਡ ਆਫ ਦਾ ਵੀਕ ਐਂਡ ਵਲਨਰੇਬਲ ਇਜ਼ ਰੀਅਕਰਿੰਗ ਫਿਨੋਮੀਨਾ ਇਨ ਪੰਜਾਬ ਵਿਚ ਗੇਨਡ ਮੋਮੈਂਟਮ ਆਫਟਰ ਬਾਦਲਸ ਇੰਟਰੋਡਿਊਸਡ ਹਲਕਾ ਇੰਚਾਰਜ ਸਿਸਟਮ, ਕਿ ਉਹਨਾਂ ਨੇ ਹਲਕਾ ਇੰਚਾਰਜ ਨਾਲ ਕੀਤਾ ਸੀ, ਉਹ ਬਰਾਬਰ ਚੱਲ ਰਿਹਾ। ਇਹ ਟ੍ਰਿਬਿਊਨ ਰਿਪੋਰਟ ਰੀਸੈਂਟਲੀ ਇੰਡੀਕੇਟਡ ਦੈਟ ਪੰਚਾਇਤ ਲੈਂਡ ਵਰਥ ₹2000 crore is in possession of politician-sponsored mafia across the state. 2000 ਕਰੋੜ ਦੀ ਜ਼ਮੀਨ ਜਿਹੜੀ ਹੈ ਪੰਜਾਬ 'ਚ ਉਹ ਮਾਫੀਆ ਦੇ ਕੋਲ ਹੈ, ਜਿਹੜੀ ਕਿ ਪੰਚਾਇਤ ਲੈਂਡ ਹੈ। ਫਿਰ ਉਹਨੇ ਬਹੁਤ ਸਾਰਾ ਜਸਟਿਸ ਮਹਿਤਾਬ ਸਿੰਘ ਗਿੱਲ ਦੀ ਗੱਲ ਕੀਤੀ ਹੈ। ਬਾਦਲਸ ਨੂੰ ਕਿਵੇਂ ਅਮਰਿੰਦਰ ਨੇ, ਬਾਦਲ allowed the vigilance to withdraw a serious case of corruption against Captain Amrinder though the court has put its foot down, ਕਿ ਬਾਦਲ ਨੇ ਕਿਵੇਂ ਬੇਲ ਆਊਟ ਕੀਤਾ ਅਮਰਿੰਦਰ ਨੂੰ ਅਖੀਰ ਵੇਲੇ ਕੇਸ ਵਿਦਡਰਾ ਕਰਕੇ। ਔਰ ਇਹ ਜਿਹੜਾ ਕੈਪਟਨ ਅਮਰਿੰਦਰ ਡਜ਼ਨਟ ਸੀਮ ਟੂ ਨੋ ਵਟ ਗੁੱਡ ਹਿਸ ਗਵਰਨਮੈਂਟ ਹੈਜ਼ ਡਨ, ਵੀ ਉਹਦੀ ਸਰਕਾਰ ਨੇ ਕੀ ਚੱਜ ਦਾ ਕੀਤਾ। ਉਹਨਾਂ ਨੇ ਕਿਹਾ ਵੀ ਕੁਛ ਵੀ ਜਿਹੜਾ ਇਸ ਸਾਰੇ ਪੀਰੀਅਡ ਦੇ ਵਿੱਚ ਜੇ ਕੋਈ ਕਿਹਾ ਜਾ ਸਕਦਾ ਹੈ ਕਿ ਵੀ ਉਸ ਨੇ ਹਲਕਾ ਇੰਚਾਰਜ ਸਿਸਟਮ ਜ਼ਰੂਰ ਖਤਮ ਕੀਤਾ, ਪਰ ਇਹ ਜਿਹੜਾ ਸਾਰੇ 'ਚੋਂ ਦਾ ਮੋਸਟ ਨੋਟੇਬਲ ਫੇਲਿਅਰ ਆਫ ਹਿਸ ਗਵਰਨਮੈਂਟ ਇਨ 10 months is also on the law and order front, the absence of fear of law in congressmen, ਕਿ ਕਾਂਗਰਸਮੈਨ ਤਾਂ ਕਿਸੇ ਕਾਨੂੰਨ ਤੋਂ ਡਰਦੇ ਹੀ ਨਹੀਂ ਜੀ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਵੀ ਉਹਨਾਂ ਨੇ ਕੋਈ ਕਾਨੂੰਨ ਹੈ। ਕੈਪਟਨ ਅਮਰਿੰਦਰ ਸਿੰਘ has lost that fire in the belly to take on the corrupt and the wrongdoer that he had in the first 2 years of his first term as chief minister. ਜਦੋਂ ਪਹਿਲੀ ਵਾਰੀ ਬਣਿਆ ਸੀ, ਪਹਿਲੇ 2 ਸਾਲ ਉਹਨੇ ਇਮਾਨਦਾਰ ਤੇ ਫਲਾਣੀ ਦੀ ਗੱਲ ਕੀਤੀ ਸੀ, ਹੁਣ ਬਿਲਕੁਲ he is pursuing politics and running the state affairs the ਬਾਦਲ ਵੇ, ਕਿ ਜਿਵੇਂ ਬਾਦਲਾਂ ਦੀ ਗੁੰਡਾਗਰਦੀ ਸੀ ਇਵੇਂ ਜਿਹੜੀ ਹੈ ਇਹ ਕਰ ਰਿਹਾ। ਔਰ ਫਿਰ ਉਹਨੇ ਜਿਹੜਾ ਇਨ ਦਾ ਐਂਡ ਇਹੀ ਕਿਹਾ ਕਿ ਵੀ ਵੈਂਡੇਟਾ ਪੋਲਿਟਿਕਸ ਚੱਲ ਰਹੀ ਹੈ, ਔਰ ਇਸ ਸਾਰੇ 'ਚੋਂ ਉਹਨੇ ਬਾਕੀ ਕਾਂਗਰਸਮੈਨਾਂ ਨੂੰ ਕਿਹਾ ਕਿ ਜੀ ਤੁਸੀਂ ਵੀ ਜੇ ਇਹੀ ਰਸਤਾ ਲਿਆ ਤੇ ਫਿਰ ਇਹ ਤਾਂ ਸ਼ਾਇਦ ਰਿਟਾਇਰ ਹੋ ਜਾਏਗਾ ਕੱਲ ਨੂੰ, ਤੇ ਤੁਹਾਨੂੰ ਤੁਸੀਂ ਕਿਹੜਾ ਮੂੰਹ ਦਿਖਾਓਗੇ, ਉੱਥੇ ਕੋਈ ਫਰਕ ਨਹੀਂ ਪੈਂਦਾ, ਇਹ ਸਾਰੇ ਇੱਕੋ ਹੀ ਨਸਲ ਨੇ।
ਔਰ ਇਹੀ ਕੈਪਟਨ ਅਮਰਿੰਦਰ ਫਰਵਰੀ ਦੇ ਮਹੀਨੇ ਇਨੀਸ਼ੀਅਲ ਡੇਟਸ ਅਜੇ ਆਈਆਂ ਨੇ ਪਰ ਅਜੇ ਕਨਫਰਮ ਹੋਣੀ ਹੈ। ਹਾਰਵਰਡ ਯੂਨੀਵਰਸਿਟੀ ਦੇ ਵਿੱਚ ਆ ਰਿਹਾ ਜੀ ਇੱਕ ਮੀਟ ਦੇ ਵਿੱਚ ਜਿਹੜਾ ਇੰਡੀਅਨਸ ਨੇ ਆਰਗੇਨਾਈਜ਼ ਕੀਤਾ ਹੈ। ਹੋਰ ਵੀ ਕੋਈ ਫਿਲਮ ਸਤਾਰੇ ਔਰ ਦੂਸਰੇ ਵੀ ਆ ਰਹੇ ਨੇ। ਸੋ ਅਸੀਂ ਆਉਣ ਵਾਲੇ ਪੀਰੀਅਡ 'ਚ ਉਹਦੀਆਂ ਡੀਟੇਲ ਜਦੋਂ ਸਾਹਮਣੇ ਆਉਂਦੀਆਂ ਨੇ ਇਸ ਦਾ ਜਿਹੜਾ ਇਸ ਕਿਸਮ ਦੇ ਉਹਨਾਂ ਦੇ ਟੁਚੇ ਨੇ ਉਹਨਾਂ ਨੂੰ ਜਿਹੜਾ ਇੱਥੇ ਜਿਹੜਾ ਸ਼ੀਸ਼ਾ ਦਿਖਾਉਣਾ ਬੜਾ ਜ਼ਰੂਰੀ ਹੈ ਜੀ ਕਿ ਵੀ ਇਹਨਾਂ ਦੀ ਔਕਾਤ ਕੀ ਹੈ ਔਰ ਆਪ ਇਹ ਉੱਥੇ ਕੀ ਕਰ ਰਹੇ ਨੇ। ਔਰ ਇੱਥੇ ਜਿਹੜੇ ਸਿੱਖ ਵੈਲ ਵਿਦਨ ਦਾ ਲਾਅ ਅਬਾਈਡਿੰਗ ਨੇ ਜਿਨ੍ਹਾਂ ਨੇ ਇੱਥੋਂ ਦੇ ਸਿਸਟਮ 'ਚ ਪ੍ਰੋਗਰੈਸ ਕੀਤਾ ਹੈ ਉਹ ਜੇ ਆਪਣੇ ਹਿੱਤਾਂ ਨੂੰ ਮੁੱਖ ਰੱਖਦੇ ਆ ਉਹ ਧਾਰਮਿਕ ਹੋਣ ਸਿਆਸੀ ਹੋਣ ਸਮਾਜਿਕ ਹੋਣ ਕੋਈ ਫੈਸਲੇ ਲੈਂਦੇ ਨੇ ਉਹ ਤਾਂ ਟੋਟਲੀ ਰੋਂਗ ਹੈ। ਤੇ ਇਹਨੂੰ ਤਾਂ ਇਹੀ ਕਹਿਣਾ ਬਣਦਾ ਹੈ ਕਿ ਮਾਈਂਡ ਯੂਰ ਓਨ ਬਿਜ਼ਨਸ ਯੂ ਇੰਡੀਅਨ ਸ਼ੋ ਬॉय। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਕਿ ਤੁਸੀਂ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਮਾਈਕ ਸਹਾਇਤਾ ਕਰੋ। TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਜੋ ਮਾਈਕ ਸਹਾਇਤਾ ਹੈ ਉਹ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ 36-0137 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।